ਇਹ ਖਬਰ ਜਿਹੜੀ ਇਹ ਆ ਰਹੀ ਆ ਡੇਵਿਸ ਤੋਂ। ਡੇਵਿਸ ਦੇ ਵਿੱਚ ਪੁਲਿਸ ਨੇ ਕਿਹਾ ਆ ਵੀ 21 ਸਾਲਾਂ ਦਾ ਜਿਹੜਾ ਮੁੰਡਾ ਆ ਉਹਨਾਂ ਨੇ ਇੱਕ ਗ੍ਰਿਫਤਾਰ ਕੀਤਾ ਆ। ਪਬਲਿਕ ਦੇ ਕੋਲੋਂ, ਜਨਤਾ ਦੇ ਕੋਲੋਂ ਉਹਨਾਂ ਨੂੰ ਟਿਪਸ ਮਿਲੇ ਤੇ ਇਸ ਤੋਂ ਬਾਅਦ 'ਚ ਇਸਨੂੰ ਹਿਰਾਸਤ ਦੇ ਵਿੱਚ ਲੈ ਲਿਆ। 3 ਜਿਹੜੀਆਂ ਸਟੈਬਿੰਗਸ ਦੇ ਵਿੱਚ ਇਸ ਦਾ ਨਾਮ ਆ ਰਿਹਾ 21 ਸਾਲਾਂ ਦਾ ਕਾਰਲਸ ਡੋਮਿੰਗਸ। ਕਹਿੰਦੇ ਵੀ ਇਸ ਨੂੰ ਪਹਿਲਾਂ ਬੁੱਧਵਾਰ ਨੂੰ ਐਜ਼ ਏ ਪਰਸਨ ਆਫ ਇੰਟਰਸਟ ਦੇ ਤੌਰ ਦੇ ਉੱਤੇ ਡਿਟੇਨ ਕੀਤਾ ਗਿਆ ਸੀ ਤੇ ਅੱਜ ਇਸ ਨੂੰ ਅਧਿਕਾਰਤ ਤੌਰ ਦੇ ਉੱਤੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਯੋਲੋ ਕਾਊਂਟੀ ਦੀ ਜੇਲ੍ਹ ਦੇ ਵਿੱਚ ਇਸ ਨੂੰ ਰੱਖਿਆ ਗਿਆ। ਮਰਡਰ ਤੇ ਅਟੈਂਪਟਡ ਮਰਡਰ ਚਾਰਜਿਸ ਦੇ ਚਾਰਜਿਸ ਇਸ ਉੱਤੇ ਲੱਗੇ ਆ। ਡੋਮਿੰਗਸ UC ਡੇਵਿਸ ਦਾ ਸਟੂਡੈਂਟ ਸੀਗਾ ਪਿਛਲੇ ਹਫਤੇ ਤੱਕ। ਇਹ ਜਿਹੜਾ ਦੱਸਿਆ ਗਿਆ ਸਾਈਕਾਮੋਰ ਪਾਰਕ ਤੇ ਉਸਦੇ ਇਰਦ ਗਿਰਦ ਇਹ UC ਡੇਵਿਸ ਦੇ ਇਰਦ ਗਿਰਦ ਇਸ ਨੇ 3 ਥਾਵਾਂ ਦੇ ਉੱਤੇ ਸਟੈਬਿੰਗ ਦੇ ਹਮਲੇ ਕੀਤੇ। 2 ਜਿਹੜੇ ਜਾਨਲੇਵਾ ਸਾਬਿਤ ਹੋਏ। 2 ਜਾਣਿਆਂ ਦੀ ਆਲਰੇਡੀ ਮੌਤ ਜਿਹੜੀ ਉਹ ਹੋ ਚੁੱਕੀ ਆ। ਅੱਜ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਆ। ਪੁਲਿਸ ਇਸ ਨੂੰ ਹੁਣ ਸੀਰੀਅਲ ਕਿਲਰ ਦੇ ਤੌਰ ਦੇ ਉੱਤੇ ਦੇਖ ਰਹੀ ਹੈਗੀ ਆ। ਇਸਨੇ ਤੇਜ਼ਧਾਰੀ ਵੱਡੇ ਚਾਕੂ ਦੇ ਨਾਲ, ਜੋ ਕਿ ਉਹ ਆਪਣੇ ਇਹ ਬੈਕਪੈਕ ਦੇ ਵਿੱਚ ਰੱਖਦਾ ਸੀਗਾ, ਉਸ ਦੇ ਨਾਲ ਇਸਨੇ ਕਹਿੰਦੇ ਆ ਹਮਲੇ ਕੀਤੇ ਆ। ਫਾਈਨਲੀ ਇਸ ਨੂੰ ਕੱਲ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਗਿਆ ਸੀ। ਡੇਵਿਡ ਬਰੂਕਸ ਤੇ ਕਰੀਮ ਅਬੂ ਨਜਮ ਜਿਹੜਾ ਆ ਇਸ ਦੇ ਕਤਲ ਦੇ ਦੋਸ਼ ਇਸ ਉੱਤੇ ਲੱਗੇ ਆ ਤੇ ਇੱਕ ਬੀਬੀ ਨੂੰ ਇਹਨੇ ਹੋਰ ਚਾਕੂ ਮਾਰਿਆ ਸੀ ਜੋ ਇਸ ਟਾਈਮ ਜ਼ੇਰੇ ਇਲਾਜ ਹੈਗੀ ਆ। ਤੇ ਮੰਦਭਾਗੀ ਗੱਲ ਹਰਜੋਤ ਸਿੰਘ ਜੀ, ਇੱਕ ਵਿਦਿਆਰਥੀ 21 ਸਾਲਾਂ ਦਾ 21 ਸਾਲਾਂ ਦਾ UC ਡੇਵਿਸ ਦਾ ਸਟੂਡੈਂਟ ਉਹ ਸਟੈਬਿੰਗ ਦੇ ਉੱਤੇ ਇੱਦਾਂ ਸੀਰੀਅਲ ਕਿਲਿੰਗ ਵਾਲੇ ਪਾਸੇ ਨੂੰ ਤੁਰਿਆ ਹੋਵੇ ਤਾਂ ਇਹ ਬਹੁਤ ਇੱਕ ਖਤਰੇ ਵਾਲੀ ਗੱਲ ਵੀ ਜਿਹੜੀ ਉਹ ਲੱਗਦੀ ਆ। ਜੀ, ਅਗਲੀ ਗੱਲ ਵੱਲ ਚਲੀਏ। ਬੈਂਕਿੰਗ USA ਦੇ ਵਿੱਚ ਬੈਂਕਿੰਗ ਕ੍ਰਾਈਸਿਸ ਨੂੰ ਲੈ ਕੇ ਜਾਂ ਤਾਂ ਕਹਿੰਦੇ ਪਈ ਫੈਡਰਲ ਗਵਰਨਮੈਂਟ ਜਾਂ ਟ੍ਰੈਜਰੀ ਡਿਪਾਰਟਮੈਂਟ ਜਾਂ ਬੈਂਕਾਂ ਝੂਠ ਬੋਲ ਰਹੀਆਂ ਆ, ਜਾਂ ਫਿਰ ਵਾਲ ਸਟਰੀਟ ਜਰਨਲ ਆ ਉਹ ਝੂਠ ਬੋਲ ਰਿਹਾ ਆ। ਫੈਡ ਕਹਿ ਰਿਹਾ ਵੀ ਬੈਂਕਸ ਆਰ ਫਾਈਨ, ਟ੍ਰੈਜਰੀ ਡਿਪਾਰਟਮੈਂਟ ਕਹਿ ਰਹੀ ਆ ਬੈਂਕਸ ਆਰ ਫਾਈਨ, ਬੈਂਕਾਂ ਕਹਿ ਰਹੀਆਂ ਵੀ ਵੀ ਆਰ ਫਾਈਨ, ਤੇ ਵਾਲ ਸਟਰੀਟ ਜਰਨਲ ਵਾਲੇ ਕਹਿੰਦੇ ਆ ਵੀ ਐਵਰੀਬਾਡੀ ਇਜ਼ ਸੈਲਿੰਗ, ਬੈਂਕਸ ਆਰ ਔਨ ਫਾਇਰ। ਸੋ ਇਹ ਜੋ ਸਿਚੁਏਸ਼ਨ ਚੱਲ ਰਹੀ ਆ, ਆਪਾਂ ਪਿਛਲੇ ਕੁਝ ਦਿਨਾਂ ਤੋਂ ਤੁਹਾਡੇ ਨਾਲ ਵੱਖ-ਵੱਖ USA ਦੀਆਂ ਜੋ ਬੈਂਕਾਂ ਆ ਉਹ ਇੱਕ ਤਰ੍ਹਾਂ ਦੇ ਨਾਲ ਕਲੈਪਸ ਕਰ ਗਈਆਂ। ਸਿਲੀਕਨ ਵੈਲੀ ਬੈਂਕ, ਫਸਟ ਰਿਪਬਲਿਕ ਬੈਂਕ, ਤੇ ਉਸ ਤੋਂ ਬਾਅਦ ਹੁਣ ਜਿਹੜੀ ਚੌਥੀ ਬੈਂਕ ਹੈਗੀ ਆ ਪੈਕ ਵੈਸਟ ਦਾ ਤੁਹਾਨੂੰ ਦੱਸਿਆ ਸੀ ਵੀ ਇਹਦੇ ਜਿਹੜੇ ਜੋ ਜਿੱਧਰ ਨੂੰ ਇਹਦਾ ਚੱਲ ਰਿਹਾ ਕੰਮ ਨਾ ਵੀ ਇਹਨਾਂ ਨੇ ਸਤਿ ਸ੍ਰੀ ਅਕਾਲ ਕਹਿ ਦੇਣੀ ਆ। ਸੋ ਉਹੀ ਗੱਲ ਅੱਜ ਹੋਈ ਹੈਗੀ ਆ। ਜੋ ਪੈਕ ਵੈਸਟ ਬੈਂਕ ਆ, ਇਹ ਰੀਜਨਲ ਬੈਂਕ ਆ, ਇਹਨਾਂ ਦੇ ਸ਼ੇਅਰਸ ਅੱਜ 50% ਡਾਊਨ ਗਏ ਹੈਗੇ ਆ। ਸੋ US ਦੀਆਂ ਜੋ ਰੀਜਨਲ ਬੈਂਕਸ ਹੈਗੀਆਂ ਆ, ਕੱਲੀ ਪੈਕ ਵੈਸਟ ਨਹੀਂ ਹੋਰ ਵੀ ਉਹ ਡਾਊਨ ਜਾ ਰਹੀਆਂ ਹੈਗੀਆਂ। 2008 ਵਾਲੀ ਸਿਚੁਏਸ਼ਨ ਰੀਜਨਲ ਬੈਂਕਸ ਦੀ ਬਣਦੀ ਜਾ ਰਹੀ ਹੈਗੀ ਆ। ਸੋ ਇਹ ਸਾਰੇ ਕਾਸੇ ਦੇ ਵਿੱਚ ਹੁਣ ਪੈਕ ਵੈਸਟ ਬੈਂਕ ਜੋ ਆ, ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਉਹਨਾਂ ਦਾ ਸਟਾਕ ਡਾਊਨ ਚਲ ਗਿਆ। ਇੱਕ ਟਾਈਮ ਦੇ ਉੱਤੇ 120 ਸੀ, ਹੁਣ ਕਿੱਥੇ ਜਾ ਕੇ ਥੱਲੇ ਚਲੇ ਗਿਆ। ਤੇ ਕਹਿੰਦੇ ਵੀ ਅਸੀਂ ਕਿਸੇ ਦੇ ਵਿੱਚ ਮਰਜ ਹੋਣ ਲਈ ਤਿਆਰ ਆ। ਪਹਿਲੀਆਂ 3 ਬੈਂਕਾਂ ਤੁਹਾਨੂੰ ਯਾਦ ਹੋਊਗਾ ਉਹ ਆਲਰੇਡੀ ਮਰਜ ਹੋ ਗਈਆਂ। JP ਮੋਰਗਨ ਨੇ ਵੀ ਖਰੀਦ ਲਈ ਬੈਂਕ। ਸੋ ਹੁਣ ਇੰਟਰਸਟ ਰੇਟ ਫੇਅਰ ਕੁਆਟਰ ਬੇਸਿਸ ਪੁਆਇੰਟ ਵਧਿਆ ਆ। ਬੈਂਕਾਂ ਕਹਿ ਰਹੀਆਂ ਵੀ ਜਿੰਨਾ ਇੰਟਰਸਟ ਰੇਟ ਵੱਧ ਰਿਹਾ ਆ ਉਹ ਸਾਡੇ ਲਈ ਫਾਇਦਾ ਨਹੀਂ ਹੈਗਾ, ਪਰ ਦੂਸਰੇ ਪਾਸੇ ਜਿਹੜੀ ਇਨਫਲੇਸ਼ਨ ਆ ਉਹ ਘਟ ਨਹੀਂ ਰਹੀ। ਸੋ ਚੌਥੀ ਬੈਂਕ ਅਮਰੀਕਾ ਦੀ ਜੋ ਪੈਕ ਵੈਸਟ ਬੈਂਕ ਹੈਗੀ ਆ, ਉਹ ਵੀ ਹੁਣ ਫੋਰ ਸੇਲ ਲੱਗੀ ਹੋਈ ਹੈਗੀ ਆ।